ਐਲਫਰਡ ਜਿਹੜਾ ਕਿ ਸਾਈਕਲੋਨ ਬਹੁਤ ਜ਼ਿਆਦਾ ਵੱਡਾ ਸਾਈਕਲੋਨ ਮੰਨਿਆ ਜਾ ਰਿਹਾ ਸੀਗਾ ਕਿ ਕੈਟਾਗਰੀ 1 ਦੇ ਵਿੱਚ, ਕਦੇ ਕਿਹਾ ਜਾ ਰਿਹਾ ਸੀ ਕੈਟਾਗਰੀ 2 ਦੇ ਵਿੱਚ ਹੈ, ਪਰ ਇਹ ਨਾ ਤਾਂ ਕੈਟਾਗਰੀ 1 ਦੇ ਵਿੱਚ ਨਿਕਲਿਆ ਤੇ ਨਾ ਹੀ ਕੈਟਾਗਰੀ 2 ਦੇ ਵਿੱਚ, ਤੇ ਕੈਟਾਗਰੀ 1 ਤੋਂ ਵੀ ਬਹੁਤ ਜ਼ਿਆਦਾ ਥੱਲੇ ਜਾ ਚੁੱਕਿਆ ਹੈ। ਬ੍ਰਿਸਬੇਨ ਰਿਵਰ ਦੀ ਆਵਾਜ਼ ਕਦੇ ਵੀ ਨਹੀਂ ਆਈ ਆ। ਬਹੁਤ ਸ਼ਾਂਤ ਤਰੀਕੇ ਨਾਲ ਇਹ ਬ੍ਰਿਸਬੇਨ ਰਿਵਰ ਰਹਿੰਦੀ ਹੈ ਤੇ ਇਸ ਵਕਤ ਆਵਾਜ਼ ਇਦਾਂ ਦੀ ਆ ਰਹੀ ਹੈ ਜਿਵੇਂ ਰਿਵਰ ਦੇ ਵਿੱਚੋਂ ਬਿਲਕੁਲ ਹੀ ਸਮੁੰਦਰ, ਮਤਲਬ ਕਿ ਸਮੁੰਦਰ ਰਹਿ ਰਿਹਾ ਹੋਵੇ। ਤੁਸੀਂ ਮੇਰੇ ਆਸ-ਪਾਸ ਦੇਖ ਸਕਦੇ ਹੋ, ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਹੈ ਤੇ ਹਜੇ ਫਿਲਹਾਲ ਸਭ ਕੁਝ ਸੁਨਸਾਨ ਪਿਆ ਹੈ। ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਹਰ ਇੱਕ ਚੀਜ਼ ਦਿਖਾਈ ਜਾਵੇ। ਤਾਂ ਕੀ ਸੋਚ ਕੇ ਆਏ ਕਿ ਵੀ ਸ਼ਾਇਦ ਲੋਕ ਆਣਗੇ ਜਾਂ ਨਹੀਂ, ਕਿਦਾਂ ਕੀ ਹਿਸਾਬ ਦਾ ਵੀਰੇ ਰਹੇ ਆਉਣਾ ਤਾਂ ਕਿਸੇ ਨੇ ਵੀ ਨਹੀਂ, ਸਾਰਾ ਕੁਝ ਬੰਦ ਆ। ਕੰਮ ਤੇ ਕਰਨਾ ਹੀ ਹੈ ਕਿ ਨਹੀਂ। ਤੇ ਜੇ ਗੱਲ ਕਰੀਏ ਇਸ ਵਕਤ ਬ੍ਰਿਜ ਦੇ ਆਸ-ਪਾਸ ਜਿਹੜੇ ਰੈਸਟੋਰੈਂਟਸ ਵਗੈਰਾ ਨੇ ਉਹ ਵੀ ਇਸ ਵਕਤ ਕਲੋਜ਼ ਹੈਗੇ ਨੇ, ਕਿਉਂਕਿ ਮੀਂਹ ਦੇ ਵਿੱਚ ਇਹ ਦੱਸਿਆ ਜਾ ਰਿਹਾ ਸੀਗਾ ਕਿ ਮੀਂਹ ਦੇ ਨਾਲ ਸ਼ਾਇਦ ਬ੍ਰਿਸਬੇਨ ਜਿਹੜੀ ਰਿਵਰ ਹੈ ਉਹਦਾ ਲੈਵਲ ਥੋੜਾ ਜਿਹਾ ਅੱਪ ਜਾ ਸਕਦਾ ਆ। ਇਸ ਵਕਤ ਮੈਂ ਖੜਾ ਹਾਂ ਸ਼ੇਰਵੁੱਡ ਇਲਾਕੇ ਦੇ ਵਿੱਚ ਤੇ ਸ਼ੇਰਵੁੱਡ ਦੇ ਆਸ-ਪਾਸ ਕਿਉਂਕਿ ਹਨੇਰਾ ਹੋ ਚੁੱਕਿਆ ਹੈ, ਕੋਸ਼ਿਸ਼ ਕਰਾਂਗੇ ਤੁਹਾਨੂੰ ਬ੍ਰਿਸਬੇਨ ਰਿਵਰ ਦਾ ਥੋੜਾ ਜਿਹਾ ਵਿਊ ਦਿਖਾਉਣ ਦਾ, ਕਿਉਂਕਿ ਇਸ ਵਕਤ ਐਲਫਰਡ ਜਿਹੜਾ ਕਿ ਸਾਈਕਲੋਨ ਬਹੁਤ ਜ਼ਿਆਦਾ ਵੱਡਾ ਸਾਈਕਲੋਨ ਮੰਨਿਆ ਜਾ ਰਿਹਾ ਸੀਗਾ ਕਿ ਕੈਟਾਗਰੀ 1 ਦੇ ਵਿੱਚ, ਕਦੇ ਕਿਹਾ ਜਾ ਰਿਹਾ ਸੀ ਕੈਟਾਗਰੀ 2 ਦੇ ਵਿੱਚ ਹੈ, ਪਰ ਇਹ ਨਾ ਤਾਂ ਕੈਟਾਗਰੀ 1 ਦੇ ਵਿੱਚ ਨਿਕਲਿਆ ਤੇ ਨਾ ਹੀ ਕੈਟਾਗਰੀ 2 ਦੇ ਵਿੱਚ, ਤੇ ਕੈਟਾਗਰੀ 1 ਤੋਂ ਵੀ ਬਹੁਤ ਜ਼ਿਆਦਾ ਥੱਲੇ ਜਾ ਚੁੱਕਿਆ ਹੈ। ਤੇ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਅਸੀਂ ਦਿਖਾਈਏ ਇਲਾਕਾ ਕਿ ਵੀ ਜਿਹੜਾ ਕਿ ਬ੍ਰਿਸਬੇਨ ਰਿਵਰ ਦਾ ਜਿਸ ਤਰੀਕੇ ਨਾਲ ਇਹ ਬਹੁਤ ਜ਼ਿਆਦਾ ਵਧਿਆ ਹੋਇਆ ਜਾਂ ਘਟਿਆ ਹੋਇਆ ਆ। ਕੋਸ਼ਿਸ਼ ਰਹੇਗੀ, ਰਾਤ ਦਾ ਵਕਤ ਹੈ, ਕਿ ਆਸ-ਪਾਸ ਕਿਨਾਰਿਆਂ ਤੇ ਕੀ ਮਾਹੌਲ ਹੈ, ਕਿ ਲੋਕ ਆ ਤੁਹਾਨੂੰ ਆਸ-ਪਾਸ ਦਿਖਦੇ ਆ ਕਿ ਨਹੀਂ ਦਿਖਦੇ ਆ, ਉਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ। ਬਾਰਿਸ਼ ਹਲਕੀ ਹਲਕੀ ਹੋ ਰਹੀ ਹੈ, ਕੋਈ ਜ਼ਿਆਦਾ ਬਾਰਿਸ਼ ਨਹੀਂ ਹੈ। ਇਹ ਕਿਹਾ ਵੀ ਜਾ ਰਿਹਾ ਹੈ ਕਿ ਸ਼ਾਇਦ ਐਤਵਾਰ ਤੱਕ ਬਹੁਤ ਸਾਰੀ ਬਾਰਿਸ਼ ਹੋਵੇ, ਰੇਨ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਹੋਏਗੀ, ਯਾਰ ਹਵਾਵਾਂ ਵੀ ਬਹੁਤ ਜ਼ਿਆਦਾ ਤੇਜ਼ ਚੱਲਣਗੀਆਂ। ਰੌਕਲੀ ਦਾ ਮਾਹੌਲ ਤੁਹਾਨੂੰ ਦਿਖਾ ਚੁੱਕੇ ਆ ਕਿ ਰੌਕਲੀ ਦੇ ਵਿੱਚ ਕਿਸ ਤਰੀਕੇ ਨਾਲ ਫੈਕਟਰੀ ਵਾਲਾ ਏਰੀਆ, ਸਾਰਾ ਇੰਡਸਟਰੀਅਲ ਏਰੀਆ ਆ, ਕਿ ਉੱਥੇ ਲੋਕਾਂ ਨੇ ਕਿਵੇਂ ਤਿਆਰੀ ਕਰ ਚੁੱਕੇ ਸੀਗੇ ਕਿ ਵੀ ਕਿਵੇਂ ਇਸ ਵਕਤ ਫੈਕਟਰੀਆਂ ਦੇ ਵਿੱਚ ਜੇ ਮੀਂਹ ਵੀ ਆ ਜਾਵੇ ਤਾਂ ਕਿੱਦਾਂ ਉਹ ਬਚ ਸਕਦੇ ਨੇ। ਸਾਰਾ ਕੁਝ ਤੁਹਾਨੂੰ ਅਸੀਂ ਆਪਣੀ ਰਿਪੋਰਟ ਦੇ ਵਿੱਚ ਪਹਿਲਾਂ ਵੀ ਦਿਖਾ ਚੁੱਕੇ ਹਾਂ। ਹੁਣ ਇਸ ਵਕਤ ਸਾਡਾ ਮਾਹੌਲ ਹੈ ਕਿ ਅਸੀਂ ਸ਼ੇਰਵੁੱਡ ਦੇ ਇਲਾਕੇ ਦੇ ਵਿੱਚ ਜਦੋਂ ਬ੍ਰਿਸਬੇਨ ਰਿਵਰ ਕਿੱਥੋਂ ਦੀ ਨਿਕਲ ਰਹੀ ਹੈ ਉਹ ਤੁਹਾਨੂੰ ਮਾਹੌਲ ਦਿਖਾਈਏ। ਆਓ ਤੁਸੀਂ ਮੇਰੇ ਨਾਲ ਚਲੋ, ਮੈਂ ਤੁਹਾਨੂੰ ਇਸ ਵਕਤ ਦਿਖਾਉਣਾ ਆ। ਥੋੜਾ ਜਿਹਾ ਹਨੇਰੇ ਦਾ ਮਾਹੌਲ ਹੈਗਾ ਆ ਤੇ ਕੋਸ਼ਿਸ਼ ਕਰਾਂਗੇ, ਕਿਉਂਕਿ ਜਿਸ ਤਰੀਕੇ ਨਾਲ ਐਲਫਰਡ ਸਾਈਕਲੋਨ ਆਪਣੇ ਇਸ ਏਰੀਆ ਦੇ ਵਿੱਚ ਵੱਧ ਰਿਹਾ ਆ, ਤੇ ਕੋਸ਼ਿਸ਼ ਕਰਾਂਗੇ ਕਿ ਉਸ ਸਾਈਕਲੋਨ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ ਕਿ ਵੀ ਇੰਨਾ ਵੀ ਜ਼ਿਆਦਾ ਮਾਹੌਲ ਨਹੀਂ ਰਿਹਾ ਹੋਇਆ ਆ। ਤੇ ਅਸੀਂ ਚੱਲੇ ਆ ਤੁਹਾਨੂੰ ਇੱਕ ਬਿਲਕੁਲ ਹੀ ਕਿਨਾਰੇ ਤੇ, ਬ੍ਰਿਸਬੇਨ ਰਿਵਰ ਦੇ ਬਿਲਕੁਲ ਹੀ ਕਿਨਾਰੇ ਤੇ ਲੈ ਕੇ ਚੱਲੇ ਆ। ਆਓ ਤੁਹਾਨੂੰ ਲੈ ਕੇ ਚੱਲਦੇ ਆ ਜੀ। ਇਸ ਵਕਤ ਮੈਂ ਕੋਸ਼ਿਸ਼ ਕੀਤੀ ਸੀਗੀ ਕਿ ਤੁਹਾਨੂੰ ਬਿਲਕੁਲ ਹੀ ਬ੍ਰਿਸਬੇਨ ਰਿਵਰ ਦਾ ਜਿਹੜੀ ਕਿ ਸ਼ੇਰਵੁੱਡ ਦੇ ਇਲਾਕੇ ਤੋਂ ਨਿਕਲ ਰਹੀ ਹੈ, ਮੈਂ ਤੁਹਾਨੂੰ ਕਲੋਜ਼ ਅਪ ਦਿਖਾ ਸਕਾਂ ਰਾਤ ਦੇ ਵਕਤ। ਇਸ ਵਕਤ ਮਤਲਬ ਇਸ ਵਕਤ ਦੇਖਿਆ ਜਾਵੇ ਕਿ ਕਿਵੇਂ ਇੱਕ ਸਾਈਕਲੋਨ ਜਿਹੜਾ ਕਿ ਬਿਲਕੁਲ ਕੋਲ ਦੀ ਨਿਕਲ ਕੇ ਗਿਆ ਬ੍ਰਿਸਬੇਨ ਸਿਟੀ ਦੇ, ਕੀ ਮਾਹੌਲ ਹੈ। ਪਰ ਜੇ ਆਪਾਂ ਗੱਲ ਕਰੀਏ, ਮੈਂ ਤੁਹਾਨੂੰ ਥੋੜਾ ਜਿਹਾ ਦਿਖਾਉਣਾ ਚਾਹੁੰਦਾ ਜੇ ਤੁਸੀਂ ਮੇਰੇ ਨਾਲ ਅੱਗੇ ਆਵੋਗੇ। ਇਸ ਵਕਤ ਜਿੰਨੀਆਂ ਵੀ ਜੈਟੀਜ਼ ਨੇ ਜਾਂ ਕੋਈ ਵੀ ਜਿਹੜੀਆਂ ਕਿ ਰਿਵਰ ਦੇ ਆਸ-ਪਾਸ ਕੋਈ ਵੀ ਰਿਵਰ ਦੇ ਤੱਕ ਜਾਣਦੀਆਂ ਨੇ, ਉਹ ਸਭ ਕੁਝ ਕਲੋਜ਼ ਕਰ ਦਿੱਤੀਆਂ ਗਈਆਂ ਨੇ। ਤੁਸੀਂ ਮੇਰੇ ਨਾਲ ਨੀਚੇ ਆਓਗੇ, ਮੈਂ ਤੁਹਾਨੂੰ ਥੋੜਾ ਜਿਹਾ ਦਿਖਾਣਾ ਆ ਦੇਖੋ, ਬਿਲਕੁਲ ਇਹ ਇੱਥੇ ਦਾ ਮਾਹੌਲ ਬਣਿਆ ਹੋਇਆ ਆ। ਸਭ ਕੁਝ ਇਸ ਵਕਤ ਕਲੋਜ਼ ਕਰ ਦਿੱਤਾ ਗਿਆ ਹੈ। ਜਦੋਂ ਮੈਂ ਤੁਹਾਨੂੰ ਰੈੱਡ ਕਲਿਫ ਬੀਚ ਤੇ ਲੈ ਕੇ ਗਿਆ ਸੀਗਾ, ਮਾਰਗੇਟ ਬੀਚ ਦੇ ਉੱਤੇ ਲੈ ਕੇ ਗਿਆ ਸੀਗਾ, ਤਦ ਵੀ ਇਦਾਂ ਦੇ ਬਹੁਤ ਸਾਰੇ ਬੈਨਰ ਲਗਾ ਦਿੱਤੇ ਗਏ ਸੀਗੇ ਕਿ ਵੀ ਕੋਈ ਵੀ ਬੰਦਾ ਬਿਲਕੁਲ ਵੀ ਕ੍ਰਾਸ ਕਰਕੇ ਰਿਵਰ ਦੇ ਆਸ-ਪਾਸ ਨਾ ਜਾਵੇ, ਕਿ ਸੈਂਟਰ ਦੇ ਵਿੱਚ ਨਾ ਜਾਵੇ। ਔਰ ਇੱਥੇ ਵੀ ਕੁਝ ਜ਼ਿਆਦਾ ਨਹੀਂ ਹੈਗਾ ਕਿ ਵੀ ਜੇ ਕਿ ਵੀ ਅਸੀਂ ਇਸ ਨੂੰ ਤੋੜ ਕੇ ਅੱਗੇ ਜਾ ਸਕੀਏ, ਕਿਉਂਕਿ ਇਹ ਸਰਕਾਰੀ ਆਰਡਰ ਨੇ, ਇੱਕ ਤਰ੍ਹਾਂ ਸਰਕਾਰ ਨੇ ਬਿਲਕੁਲ ਇਸ ਨੂੰ ਕਲੋਜ਼ ਕਰ ਦਿੱਤਾ ਗਿਆ। ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਕਿ ਬ੍ਰਿਸਬੇਨ ਰਿਵਰ ਦੇ ਆਸ-ਪਾਸ ਲਗਾ ਦਿੱਤੀਆਂ ਗਈਆਂ ਨੇ। ਔਰ ਮੈਂ ਜੇ ਗੱਲ ਕਰਾਂ ਆਵਾਜ਼ ਦੀ, ਜੇ ਤੁਸੀਂ ਮੇਰੇ ਪਿੱਛੋਂ ਸੁਣੋਗੇ, ਕਦੇ ਵੀ ਰਿਵਰ ਤੋਂ ਇਦਾਂ ਦੀ ਆਵਾਜ਼ ਨਹੀਂ ਆਈ ਆ। ਬ੍ਰਿਸਬੇਨ ਰਿਵਰ ਦੀ ਆਵਾਜ਼ ਕਦੇ ਵੀ ਨਹੀਂ ਆਈ ਆ। ਬਹੁਤ ਸ਼ਾਂਤ ਤਰੀਕੇ ਨਾਲ ਇਹ ਬ੍ਰਿਸਬੇਨ ਰਿਵਰ ਰਹਿੰਦੀ ਹੈ ਤੇ ਇਸ ਵਕਤ ਆਵਾਜ਼ ਇਦਾਂ ਦੀ ਆ ਰਹੀ ਹੈ ਜਿਵੇਂ ਰਿਵਰ ਦੇ ਵਿੱਚੋਂ ਬਿਲਕੁਲ ਹੀ ਸਮੁੰਦਰ, ਮਤਲਬ ਕਿ ਸਮੁੰਦਰ ਰਹਿ ਰਿਹਾ ਹੋਵੇ, ਕਿ ਸਮੁੰਦਰ ਦੇ ਵਿੱਚ ਇਦਾਂ ਦੀਆਂ ਛੱਲਾਂ ਦੀ ਆਵਾਜ਼ ਹੁੰਦੀ ਹੈ। ਤੇ ਇਸ ਵਕਤ ਆਵਾਜ਼ ਬਿਲਕੁਲ ਹੀ ਰਿਵਰ ਤੋਂ ਇਸ ਤਰੀਕੇ ਦੀ ਆ ਰਹੀ ਹੈ। ਮਤਲਬ ਇਹ ਸਮਝਿਆ ਜਾ ਸਕਦਾ ਆ ਕਿ ਰਿਵਰ ਦੇ ਵਿੱਚ ਇਸ ਵਕਤ ਬਹੁਤ ਜ਼ਿਆਦਾ ਪਾਣੀ ਹੈ ਤੇ ਉਹ ਬਹੁਤ ਜ਼ਿਆਦਾ ਥੋੜਾ ਜਿਹਾ ਐਗਰੈਸਿਵ ਵੀ ਹੈ, ਕਿ ਜਿਸ ਦੇ ਕਰਕੇ ਸਾਨੂੰ ਬਿਲਕੁਲ ਦੂਰ ਰਹਿਣਾ ਚਾਹੀਦਾ ਰਿਵਰ ਤੋਂ। ਹੋਰ ਇਸੇ ਕਰਕੇ ਇਹਨਾਂ ਨੇ ਇਹ ਲਗਾ ਦਿੱਤੇ ਗਏ ਆ ਬੈਨਰ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹਨਾਂ ਨੂੰ ਬੈਨਰਾਂ ਨੂੰ ਬਿਲਕੁਲ ਕ੍ਰਾਸ ਨਾ ਕਰੀਏ ਤੇ ਰਿਵਰ ਦੀ ਆਵਾਜ਼ ਤੋਂ ਤੁਸੀਂ ਸਮਝ ਸਕੋ ਕਿ ਇਹ ਖਤਰਾ ਆ। ਤੇ ਤੁਸੀਂ ਵੀ ਜੇ ਅਗਰ ਬ੍ਰਿਸਬੇਨ ਰਿਵਰ ਦੇ ਆਸ-ਪਾਸ ਜਾਂ ਕੋਈ ਵੀ ਕ੍ਰੀਕ ਜਾਂ ਰਿਵਰ ਦੇ ਆਸ-ਪਾਸ ਰਹਿ ਰਹੇ ਹੋ
ਤਾਂ ਆਪਣੇ ਆਪ ਨੂੰ ਉਸ ਰਿਵਰ ਜਾਂ ਕ੍ਰੀਕ ਤੋਂ ਥੋੜਾ ਜਿਹਾ ਦੂਰ ਰੱਖੋ ਤਾਂ ਕਿ ਤੁਸੀਂ ਆਪਣਾ ਬਚਾਅ ਕਰ ਸਕੋ। ਸੇਫਟੀ ਫਸਟ ਹੈ, ਉਸ ਤੋਂ ਬਾਅਦ ਤੁਸੀਂ ਕੋਈ ਵੀ ਚੀਜ਼ ਕਰਨੀ ਹੋਵੇ ਤੁਸੀਂ ਕਰ ਸਕਦੇ ਹੋ, ਪਰ ਸੇਫਟੀ ਸਭ ਤੋਂ ਪਹਿਲਾਂ ਹੈ। ਜੇ ਰਿਵਰ ਦਾ ਇਹ ਹਾਲ ਹੈ, ਜੇ ਰਿਵਰ ਦੀਆਂ ਛੱਲਾਂ ਇੰਨੀਆਂ ਜ਼ਿਆਦਾ ਸਟਰੋਂਗ ਨੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਸਮੁੰਦਰ ਦੇ ਵਿੱਚ ਕੀ ਛੱਲਾਂ ਹੋਣਗੀਆਂ। ਮੰਨ ਲਓ ਭਾਵੇਂ ਕਿ ਐਲਫਰਡ ਇਸ ਵਕਤ ਬਹੁਤ ਜ਼ਿਆਦਾ ਟਰੈਕ ਯੂ ਟਰਨ ਕਰਕੇ ਕਿਤੇ ਦੂਰ ਜਾ ਚੁੱਕਿਆ ਆ, ਪਰ ਫਿਰ ਵੀ ਉਸਦਾ ਅਸਰ ਤੁਹਾਡੇ ਸਾਹਮਣੇ ਇਸ ਵਕਤ ਜੇ ਔਕਸਲੀ, ਰੌਕਲੀ ਇਹਨਾਂ ਇਲਾਕਿਆਂ ਦੇ ਵਿੱਚ ਦਿਖਦਾ ਪਿਆ ਤਾਂ ਨਾਰਦਰਨ ਸਬਰਬਸ ਦੇ ਵਿੱਚ ਕਿੰਨਾ ਜ਼ਿਆਦਾ ਦਿਖਦਾ ਪਏਗਾ। ਤਾਂ ਆਪਣੇ ਆਪ ਨੂੰ ਜ਼ਰੂਰ ਬਚਾਓ, ਸੇਫ ਰਹੋ ਤੇ ਬਿਲਕੁਲ ਵੀ ਰਿਵਰ, ਸਮੁੰਦਰ ਇਹਨਾਂ ਇਲਾਕਿਆਂ ਦੇ ਵਿੱਚੋਂ ਨਾ ਜਾਓ। ਇਸ ਵਕਤ ਮੈਂ ਖੜਾ ਹਾਂ ਫੋਰਟੀਟਿਊਡ ਵੈਲੀ ਸਿਟੀ ਦੇ ਵਿੱਚ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਹਵਾਵਾਂ ਬਹੁਤ ਜ਼ਿਆਦਾ ਤੇਜ਼ ਚੱਲ ਰਹੀਆਂ ਨੇ। ਫੋਰਟੀਟਿਊਡ ਵੈਲੀ ਅੱਜ ਸ਼ਨੀਵਾਰ ਦਾ ਦਿਨ ਹੈ ਤੇ ਸ਼ਨੀਵਾਰ ਨੂੰ ਸਾਰਿਆਂ ਨੂੰ ਪਤਾ ਹੈ, ਜੇ ਕੋਈ ਤੁਸੀਂ ਬ੍ਰਿਸਬੇਨ ਦੇ ਵਿੱਚ ਰਹਿ ਰਹੇ ਹੋ ਜਾਂ ਕਿਤੇ ਵੀ ਆਊਟ ਆਫ ਬ੍ਰਿਸਬੇਨ ਜਾਂ ਮੈਲਬਨ, ਸਿਡਨੀ ਕਿਤੇ ਵੀ ਰਹਿ ਰਹੇ ਹੋ, ਤੁਹਾਨੂੰ ਪਤਾ ਕਿ ਸਿਡਨੀ ਜਾਂ ਚਾਹੇ ਮੈਲਬਨ ਹੋਵੇ, ਚਾਹੇ ਉਹ ਪਰਥ ਹੋਵੇ, ਚਾਹੇ ਉਹ ਬ੍ਰਿਸਬੇਨ ਹੋਵੇ, ਤਾਂ ਸੈਟਰਡੇ ਨਾਈਟ ਫੋਰਟੀਟਿਊਡ ਵੈਲੀ ਜਾਂ ਵੈਲੀ ਵਾਲੇ ਏਰੀਏ ਦੇ ਵਿੱਚ ਜਿੱਥੇ ਕਲੱਬ ਡਿਸਕ ਸਾਰੇ ਕੁਝ ਹੋਣ ਤੇ ਉੱਥੇ ਕਿੱਦਾਂ ਦੀ ਹੁੰਦੀ ਹੈ। ਹੁਣ ਤੁਸੀਂ ਮੇਰੇ ਆਸ-ਪਾਸ ਦੇਖ ਸਕਦੇ ਹੋ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਹੈ ਤੇ ਹਜੇ ਫਿਲਹਾਲ ਸਭ ਕੁਝ ਸੁਨਸਾਨ ਪਿਆ। ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਹਰ ਇੱਕ ਚੀਜ਼ ਦਿਖਾਈ ਜਾਵੇ। ਆਜੋ ਦੇਖਦੇ ਹਾਂ ਕਿ ਫੋਰਟੀਟਿਊਡ ਵੈਲੀ ਦਾ ਕੀ ਹਾਲਾਤ ਨੇ ਤੇ ਨਾਲ ਇੱਥੇ ਜਿਹੜੇ ਬ੍ਰਿਸਬੇਨ ਸਟੋਰੀ ਬ੍ਰਿਜ ਹੈ ਜਾਂ ਕੋਈ ਵੀ ਬ੍ਰਿਜ ਨੇ ਉਹਨਾਂ ਨੂੰ ਕੀ ਕਲੋਜ਼ ਕੀਤਾ ਗਿਆ ਆ ਜਾਂ ਚਲਾਇਆ ਗਿਆ ਆ, ਆਜੋ ਉਹਦੇ ਬਾਰੇ ਗੱਲ ਕਰਦੇ ਹਾਂ। ਇਸ ਵਕਤ ਆਪਾਂ ਫੋਰਟੀਟਿਊਡ ਵੈਲੀ ਦੇ ਜਿਹੜੇ ਟੈਕਸੀ ਰੈਂਕ ਹੈ ਉੱਥੇ ਖੜੇ ਆ, ਕਿਉਂਕਿ ਦੇਖੋ ਟੈਕਸੀ ਰੈਂਕ ਨੂੰ ਸਾਹ ਨਹੀਂ ਆਉਂਦਾ ਜੇ ਕਿਤੇ ਸੈਟਰਡੇ ਹੋਵੇ, ਪਰ ਇਸ ਵਕਤ ਤੁਸੀਂ ਦੇਖ ਸਕਦੇ ਹੋ ਟੈਕਸੀ ਰੈਂਕ ਤੇ ਖੜਨ ਨੂੰ ਥਾਂ ਨਹੀਂ ਹੈਗਾ, ਕਿਉਂਕਿ ਜਿਹੜੀਆਂ ਪਹਿਲੀ ਟੈਕਸੀਆਂ ਹੈਗੀਆਂ ਨੇ ਉਹ ਵੀ ਇੱਥੋਂ ਨਹੀਂ ਨਿਕਲੀਆਂ, ਕਿਉਂਕਿ ਇਸ ਵਕਤ ਸੈਟਰਡੇ ਦੀ ਨਾਈਟ ਨੂੰ ਇਸ ਵਕਤ ਪੂਰੇ ਦਾ ਪੂਰਾ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਦਾ ਸਾਰਾ ਖਾਲੀ ਪਿਆ ਆ। ਕੁਝ ਵੀ ਇਦਾਂ ਦਾ ਨਹੀਂ ਹੈ ਕਿ ਲੋਕ ਇੱਥੇ ਆਏ ਹੋਣ, ਪਾਰਟੀ ਇੰਜੋਏ ਕੀਤੀ ਹੋਵੇ ਜਾਂ ਕੁਝ ਵੀ ਆ। ਤੇ ਭਾਜੀ ਹੁਣੀ ਇੱਥੇ ਹੱਸ ਰਹੇ ਆ, ਭਾਜੀ ਦੇ ਨਾਲ ਗੱਲ ਕਰਕੇ ਦੇਖਦੇ ਆ। ਮਤਲਬ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਵੀ ਇਸ ਵਕਤ ਜਿੱਦਾਂ ਦਾ ਮਾਹੌਲ ਸੀਗਾ ਸਾਰਾ, ਮਤਲਬ ਸਾਈਕਲੋਨ ਦਾ ਸੀਗਾ ਕਿ ਵੀ ਤੁਸੀਂ ਸੈਟਰਡੇ ਨੂੰ ਲੱਗਦਾ ਸੀਗਾ ਵੀ ਸ਼ਾਇਦ ਕੋਈ ਨਹੀਂ ਹੋਵੇਗਾ ਤੇ ਸਾਈਕਲੋਨ ਹੁਣ ਇਸ ਵਕਤ ਨਿਕਲ ਚੁੱਕਿਆ, ਤਾਂ ਤੁਸੀਂ ਇਸ ਜਗ੍ਹਾ ਤੇ ਆਏ ਤਾਂ ਕੀ ਸੋਚ ਕੇ ਆਏ ਕਿ ਵੀ ਸ਼ਾਇਦ ਲੋਕ ਆਣਗੇ ਜਾਂ ਨਹੀਂ, ਕਿਦਾਂ ਕੀ ਹਿਸਾਬ ਤਾਂ ਵੀ ਵੀਰੇ ਵੇ ਆਉਣਾ ਤਾਂ ਕਿਸੇ ਨੇ ਵੀ ਨਹੀਂ, ਸਾਰਾ ਕੁਝ ਬੰਦ ਆ, ਕੰਮ ਤੇ ਕਰਨਾ ਹੀ ਹੈ ਕਿ ਨਹੀਂ। ਅੱਛਾ, ਮਤਲਬ ਕਿ ਕੰਮ ਆਪਣੀ ਡਿਊਟੀ ਤੇ ਪਹੁੰਚੇ ਹੋ ਤੁਸੀਂ? ਪਹੁੰਚੇ ਆ, ਕੋਈ ਆਏਗਾ ਭਾਗੇ ਲੈ ਜਾਾਂਗੇ, ਨਹੀਂ ਆਏਗਾ ਤੇ ਹੌਲੀ ਜੀ ਘਰ ਨੂੰ ਚੱਲ ਜਾਾਂਗੇ। ਤੁਸੀਂ ਕਿੱਥੇ ਰਹਿੰਦੇ ਹੋ ਜੀ? ਮੈਂ ਗ੍ਰੀਨ ਬੈਂਕ ਵੀਰੇ। ਤੇ ਗ੍ਰੀਨ ਬੈਂਕ ਦੇ ਵਿੱਚ ਕੀ ਮਾਹੌਲ ਸੀਗਾ ਜੀ? ਥੋੜਾ ਜਿਹਾ ਗ੍ਰੀਨ ਬੈਂਕ ਨਹੀਂ ਕੋਈ ਇੰਨਾ ਇਫੈਕਟ ਹੋਇਆ, ਸਾਫ ਸੁਥਰਾ ਹੀ ਹੈ, ਬਾ ਮੀਂਹ ਆ ਰਿਹਾ ਵਾ, ਹਵਾ ਚੱਲ ਰਹੀ ਹੈ, ਪਰ ਇਫੈਕਟ ਨਹੀਂ ਹੋਇਆ ਜਿੱਦਾਂ 골ਡ ਕੋਸਟ ਹੋਇਆ। ਸੋ ਇਹ ਮਾਹੌਲ ਹੈ ਇਸ ਵਕਤ ਕਿ ਵੀ ਜਿਹੜੀਆਂ ਉਹ ਕਹਿ ਦੋ ਵੀ ਟੈਕਸੀ ਵਗੈਰਾ ਜਾਂ ਊਬਰ ਵਗੈਰਾ ਜਾਂ ਜਿੰਨੇ ਵੀ ਟੈਕਸੀ ਸਟੈਂਡ ਇਸ ਵਕਤ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਕੋਈ ਇੰਨਾ ਜ਼ਿਆਦਾ ਮਤਲਬ ਕਿ ਹੈ ਨਹੀਂ ਕਿ ਰਸ਼, ਪਰ ਲੋਕ ਫਿਲਹਾਲ ਆਪਣੀ ਡਿਊਟੀ ਤੇ ਪਹੁੰਚ ਰਹੇ ਨੇ ਕਿ ਵੀ ਹੁਣ ਇਸ ਵਕਤ ਸੈਟਰਡੇ ਹੋ ਚੁੱਕਿਆ ਹੈ। ਸ਼ਾਇਦ ਲੋਕ ਜਿਵੇਂ ਆਪਣੇ ਕਹਿ ਦੋ ਵੀ ਸਾਈਕਲ ਆਉਣ ਤੋਂ ਪਹਿਲਾਂ ਜਿੰਨਾ ਇੰਜੋਏ ਕਰ ਰਹੇ ਸੀ, ਜਿਵੇਂ ਸਾਈਕਲ ਨਿਕਲਣ ਤੋਂ ਬਾਅਦ ਸ਼ਾਇਦ ਮੇ ਵੀ ਕਲੱਬਾਂ ਦੇ ਵਿੱਚ ਪਹੁੰਚਣ, ਪਰ ਇਦਾਂ ਦਾ ਕਿੱਥੇ ਕੁਝ ਨਜ਼ਰ ਨਹੀਂ ਆ ਰਿਹਾ। ਪਰ ਆਪਾਂ ਕੋਸ਼ਿਸ਼ ਕਰਾਂਗੇ ਅੱਗੇ ਵਾਲੇ ਜਿਹੜੇ ਕਲੱਬ ਨੇ ਉਹਨਾਂ ਦੇ ਉੱਤੇ ਦੇਖਦੇ ਆ ਕਿ ਵੀ ਕੀ ਪਤਾ ਉੱਥੇ ਆਏ ਹੋਣ ਕਿ ਨਹੀਂ ਆਏ ਹੋਣ। ਇਸ ਵਕਤ ਮੈਂ ਖੜਾ ਹਾਂ ਹੁਣ ਤੁਹਾਡੇ ਸਾਹਮਣੇ ਕਿ ਫੋਰਟੀਟਿਊਡ ਵੈਲੀ ਦੀ ਜਿਹੜੀ ਮੇਨ ਸਟਰੀਟ ਹੈ, ਮੇਨ ਸਟਰੀਟ ਦੇ ਉੱਤੇ ਖੜੇ ਆ। ਇੱਥੇ ਕਿਸੇ ਵਕਤ ਇੰਨਾ ਜ਼ਿਆਦਾ ਰਸ਼ ਹੁੰਦਾ ਹੈ ਜਦੋਂ ਕਿਤੇ ਸੈਟਰਡੇ ਹੋਵੇ, ਖਾਸ ਕਰ ਸੈਟਰਡੇ, ਨਾ ਕਿ ਫਰਾਈਡੇ ਥਰਸਡੇ, ਪਰ ਲੇਕਿਨ ਸੈਟਰਡੇ ਵਾਲੇ ਦਿਨ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ। ਤੇ ਇਸ ਵਕਤ ਤੁਸੀਂ ਮੇਰੇ ਪਿੱਛੇ ਸਾਊਂਡ ਚੱਲਦਾ ਸੁਣੋਗੇ ਪਰ ਕੋਈ ਵੀ ਬੰਦਾ ਚੱਲਦਾ ਨਹੀਂ ਸੁਣੋਗੇ ਜਾਂ ਬੰਦਾ ਚੱਲਦਾ ਨਹੀਂ ਵੇਖੋਗੇ। ਬਹੁਤ ਘੱਟ ਰਸ਼ ਹੈ, ਪਰ ਫਿਰ ਵੀ ਜਿਹੜੇ ਔਜ਼ੀ ਨੇ, ਮੈਂ ਤੁਹਾਨੂੰ ਇਹ ਕਹੂੰਗਾ ਕਿ ਫਿਰ ਵੀ ਬਹੁਤ ਜ਼ਿਆਦਾ ਔਜ਼ੀ ਸਾਨੂੰ ਦਿਖਣ ਨੂੰ ਮਿਲਣਗੇ। ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਇੱਕ ਵੀ ਬੰਦਾ ਦੇਖਣ ਨੂੰ ਮਿਲੂਗਾ, ਪਰ ਲੇਕਿਨ ਫਿਲਹਾਲ ਬਹੁਤ ਸਾਰੇ ਤੁਹਾਨੂੰ ਔਜ਼ੀ ਮੇਰੇ ਪਿੱਛੇ ਕਲੱਬ ਦੇ ਵਿੱਚ ਜਾਂ ਕਿਤੇ ਕਲੱਬਿੰਗ ਕਰਦੇ ਹੋਏ, ਚਾਹੇ ਡਰਿੰਕ ਕਰਦੇ ਹੋਏ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਮਿਲਣਗੇ, ਬਿਲਕੁਲ ਉਮੀਦ ਤੋਂ ਪਰੇ। ਹੋਰ ਜੇ ਗੱਲ ਕਰੀ ਜਾਵੇ ਪਬਲਿਕ ਟਰਾਂਸਪੋਰਟ ਦੀ, ਫਿਲਹਾਲ ਦੀ ਘੜੇ ਹਜੇ ਪਬਲਿਕ ਟਰਾਂਸਪੋਰਟ ਬਿਲਕੁਲ ਕਲੋਜ਼ ਹੈ। ਕੱਲ ਤੋਂ ਪਬਲਿਕ ਟਰਾਂਸਪੋਰਟ ਓਪਨ ਹੋਵੇਗੀ। ਇੰਨੇ ਮੀਂਹ ਦੇ ਵਿੱਚ ਲੋਕ ਫਿਰ ਵੀ ਫੋਰਟੀਟਿਊਡ ਵੈਲੀ ਦੇ ਇਹਨਾਂ ਕਲੱਬਿੰਗ ਏਰੀਆ ਦੇ ਵਿੱਚ ਪਹੁੰਚੇ ਆ, ਦੇਖਣ ਦੇ ਲਾਇਕ ਹੈ। ਤੇ ਅੱਗੇ ਉਮੀਦ ਕਰਦੇ ਹਾਂ ਕਿ ਦੇਖਦੇ ਹਾਂ ਕਿ ਵੀ ਜੇ ਅਸੀਂ ਸਟੋਰੀ ਬ੍ਰਿਜ ਜਾ ਰਹੇ ਹਾਂ ਜਾਂ ਕਿਸੇ ਵੀ ਜਗ੍ਹਾ ਤੇ ਜਾ ਰਹੇ ਹਾਂ ਕਿ ਲੋਕਾਂ ਦਾ ਕੀ ਮਾਹੌਲ ਹੈ। ਫਿਲਹਾਲ ਡਰ ਦਾ ਕੋਈ ਮਾਹੌਲ ਨਹੀਂ ਹੈ, ਲੋਕ ਇਸ ਠੰਡੀ ਹਵਾ ਨੂੰ ਜਾਂ ਇਸ ਮੀਂਹ ਨੂੰ ਇੰਜੋਏ ਕਰ ਰਹੇ ਆ, ਡਰ ਬਿਲਕੁਲ ਨਹੀਂ ਰਹੇ ਆ। ਦੇ ਵਿੱਚ ਆਸ-ਪਾਸ ਦੇਖਿਆ ਜਾਵੇ ਤਾਂ ਇਹ ਡੈਥ ਲੋਕ ਇਹਨਾਂ ਨੇ ਦਿਖਾਇਆ ਹੋਇਆ ਹੈ ਕਿ ਮੇਰੇ ਪਿੱਛੇ ਜਿਹੜਾ ਦੇਖੋਗੇ ਇੱਕ ਤਰ੍ਹਾਂ ਦਾ ਇਹ ਆਡੀਟੋਰੀਅਮ ਹੈ ਜਿੱਥੇ ਬਹੁਤ ਸਾਰੇ ਸਟੇਜ ਪਲੇ ਵਗੈਰਾ ਹੁੰਦੇ ਨੇ। ਔਰ ਮੈਨੂੰ ਪਤਾ ਨਹੀਂ ਕਿ ਤੁਹਾਨੂੰ ਮੇਰੀ ਆਵਾਜ਼ ਕਿੰਨੀ ਕੁ ਕਲੀਅਰ ਸੁਣਦੀ ਪਈ ਹੈ, ਪਰ ਮੇਰੇ ਪਿੱਛੇ ਬਹੁਤ ਜ਼ਿਆਦਾ ਤੇਜ਼ ਆਵਾਜ਼ਾਂ ਆ ਰਹੀਆਂ ਨੇ ਸਾਹਮਣੇ ਕਲੱਬਿੰਗ ਦੀਆਂ। ਕਲੱਬ ਦੇ ਲਈ ਲੋਕ ਮੀਂਹ ਦੇ ਵਿੱਚ ਭਿੱਜ ਕੇ ਪਹੁੰਚ ਰਹੇ ਨੇ। ਜੇ ਤੁਸੀਂ ਮੇਰੇ ਬੈਕ ਸਾਈਡ ਤੇ ਦੇਖੋਗੇ ਤਾਂ ਕਿਸੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਕਿ ਵੀ ਮੀਂਹ ਪੈ ਰਿਹਾ ਨਹੀਂ ਪੈ ਰਿਹਾ, ਪਰ ਕਲੱਬਿੰਗ ਦੇ ਲਈ ਹਰ % ਦੇ ਉੱਤੇ ਤਿਆਰ ਨੇ। ਸੋ ਇਹ ਮੀਂਹ ਹਜੇ ਵੀ ਪੈ ਰਿਹਾ। ਜੇ ਮੈਂ ਤੁਹਾਨੂੰ ਥੋੜਾ ਜਿਹਾ ਜਾ ਕੇ ਦਿਖਾਵਾਂ ਮੀਂਹ ਦੇ ਵਿੱਚ, ਤੁਹਾਨੂੰ ਪਤਾ ਲੱਗੇਗਾ
ਕਿ ਇਸ ਵਕਤ ਮੀਂਹ ਬਹੁਤ ਜ਼ਿਆਦਾ ਤੇਜ਼ ਮੀਂਹ ਹੈ, ਘੱਟ ਨਹੀਂ ਹੈ, ਹਵਾਵਾਂ ਤੇਜ਼ ਨੇ, ਸਾਈਕਲੋਨ ਕੋਈ ਘਟਿਆ ਨਹੀਂ ਹੈ, ਪਰ ਲੋਕਾਂ ਦੀ ਮौज ਮਸਤੀ ਰੁਕੀ ਨਹੀਂ ਹੈ। ਲੋਕਾਂ ਨੂੰ ਇਸ ਵਕਤ ਸਿਰਫ ਆਪਣੀ ਲਾਈਫ ਜਿਸ ਤਰੀਕੇ ਨਾਲ ਉਹਨਾਂ ਨੇ ਜਿਉਣੀ ਹੈ ਉਸੇ ਤਰੀਕੇ ਨਾਲ ਜਿਉ ਰਹੇ ਨੇ। ਤੇ ਬ੍ਰਿਸਬੇਨ ਸਿਟੀ ਦਾ ਫਿਲਹਾਲ ਇਹੀ ਹਾਲ ਨੇ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਬ੍ਰਿਸਬੇਨ ਸਿਟੀ ਦੇ ਵਿਊ ਵੀ ਦਿਖਾਏ ਜਾਣ ਕਿ ਰਿਵਰ ਦਾ ਇਸ ਵਕਤ ਕੀ ਹਾਲ ਹੈ, ਕੀ ਰਿਵਰ ਫੋਰਟੀਟਿਊਡ ਵੈਲੀ ਦੇ ਇਸ ਮਜ਼ੇ ਨੂੰ ਕਿਰਕਰਾ ਕਰ ਲੇਗੀ ਜਾਂ ਨਹੀਂ ਕਿਰਕਰਾ ਕਰੇਗੀ, ਉਹ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਹਾਂ। ਇਸ ਵਕਤ ਆਪਾਂ ਜਾ ਰਹੇ ਹਾਂ ਫੋਰਟੀਟਿਊਡ ਵੈਲੀ ਦੀ ਮੇਨ ਸਟਰੀਟ ਦੇ ਪਿੱਛੇ ਬਹੁਤ ਸਾਰਾ ਸਾਊਂਡ ਆ ਰਿਹਾ ਹੋਗਾ, ਕੁਝ ਕਲੱਬ ਨਹੀਂ, ਬਹੁਤ ਸਾਰੇ ਕਲੱਬ ਜਿਹੜੇ ਵੱਡੇ ਕਲੱਬ ਨੇ ਉਹ ਓਪਨ ਨੇ ਤੇ ਲੋਕ ਆਪਣੀ ਸੈਟਰਡੇ ਨਾਈਟ ਨੂੰ ਪ੍ਰੋਪਰ ਮਾਣ ਰਹੇ ਨੇ। ਕੁਝ ਵੀ ਇਦਾਂ ਦਾ ਨਜ਼ਰ ਨਹੀਂ ਆ ਰਿਹਾ ਕਿ ਲੋਕਾਂ ਨੂੰ ਸ਼ਾਇਦ ਲੱਗਦਾ ਹੋਵੇ ਕਿ ਐਲਫਰਡ ਆਇਨ ਜਿਹੜਾ ਹੈਗਾ ਆ ਸਾਈਕਲੋਨ ਨੇ ਆਉਣਾ ਆ ਤੇ ਸ਼ਾਇਦ ਕੁਝ ਉਹ ਅਲੱਗ ਕਰਨ ਜਾਂ ਨਾ ਕਰਨ, ਪਰ ਫਿਲਹਾਲ ਦੀ ਘੜੀ ਸਾਰੇ ਕਲੱਬ ਓਪਨ ਨੇ। ਹਾਂ, ਛੋਟੇ ਛੋਟੇ ਕਲੱਬ ਨੇ, ਜਿਹੜੇ ਛੋਟੇ ਛੋਟੇ ਰੈਸਟੋਰੈਂਟਸ ਨੇ ਉਹ ਫਿਲਹਾਲ ਦੀ ਘੜੀ ਹਜੇ ਬੰਦ ਨੇ, ਪਰ ਲੇਕਿਨ ਹਰ ਇੱਕ ਚੀਜ਼ ਓਪਨ ਹੈ, ਚਾਹੇ ਉਹ ਫੂਡ ਦੇ ਰਿਲੇਟਡ ਹੋਵੇ ਚਾਹੇ ਕੋਈ ਵੀ ਚੀਜ਼ ਹੋਵੇ। ਜਿਹਦਾ ਮੋਮੋਸ ਦੀਆਂ ਦੁਕਾਨਾਂ ਨੇ ਉਹ ਫਿਲਹਾਲ ਕਲੋਜ਼ ਨੇ, ਹੋਰ ਵੀ ਛੋਟੇ ਰੈਸਟੋਰੈਂਟਸ ਨੇ ਜਿਹੜੇ ਖਾਣ ਪੀਣ ਦੇ ਜਾਂ ਕਹਿ ਦਿਓ ਫੂਡ ਦੇ ਰਿਲੇਟਡ ਹੁੰਦੇ ਸੀ, ਕਬਾਬ ਹੁੰਦੇ ਸੀਗੇ, ਉਹ ਫਿਲਹਾਲ ਦੀ ਘੜੀ ਹਜੇ ਕਲੋਜ਼ ਨੇ। ਪਰ ਫਿਲਹਾਲ ਦੀ ਘੜੀ ਜੇ ਦੇਖਿਆ ਜਾਵੇ ਤਾਂ ਜਿਹੜੇ ਕਲੱਬ ਨੇ ਬਹੁਤ ਫੇਮਸ ਕਲੱਬ ਨੇ ਉਹ ਸਾਰੇ ਦੇ ਸਾਰੇ ਕਲੱਬ ਹੁਣ ਸ਼ਾਮ ਨੂੰ ਓਪਨ ਹੋ ਚੁੱਕੇ ਨੇ, ਕਿਉਂਕਿ ਕਿਹਾ ਜਾਵੇ ਕਿ ਜਿਹੜਾ ਐਲਫਰਡ ਸਾਈਕਲੋਨ ਸੀਗਾ ਉਹਦਾ ਜਿਹੜਾ ਜਾਣਾ ਸੀ ਉਹ ਸਵੇਰੇ ਹੀ ਹੋ ਚੁੱਕਿਆ ਹੈ ਤੇ ਇਸ ਵਕਤ ਸਾਰੀਆਂ ਬ੍ਰਿਸਬੇਨ ਦੀਆਂ ਸਟਰੀਟਸ ਨੇ ਉਸੇ ਤਰੀਕੇ ਨਾਲ ਕੰਮ ਕਰ ਰਹੀਆਂ ਨੇ ਜਿਵੇਂ ਉਹਨਾਂ ਨੂੰ ਕਰਨਾ ਚਾਹੀਦਾ ਆ। ਕਹਿ ਰਿਹਾ ਹੈ ਇਹ ਕਾਫੀ ਜ਼ਿਆਦਾ ਫੇਮਸ ਸਟਰੀਟ ਹੈ ਮੇਰੀ ਰਾਈਟ ਸਾਈਡ ਤੇ ਜੇ ਦੇਖੀ ਜਾਵੇ ਤੇ ਇੱਧਰ ਲੈਫਟ ਸਾਈਡ ਦੇ ਉੱਤੇ ਵੀ ਬਹੁਤ ਸਾਰੇ ਕਲੱਬ ਫੇਮਸ ਨੇ। ਕਾਫੀ ਜ਼ਿਆਦਾ ਰਸ਼ ਹੁੰਦਾ ਹੈ ਜਦੋਂ ਨਾਰਮਲੀ ਦਿਨਾਂ ਦੇ ਵਿੱਚ, ਪਰ ਫਿਲਹਾਲ ਦੀ ਘੜੀ ਕੋਈ ਵੀ ਰਸ਼ ਨਹੀਂ ਹੈ। ਲੋਕ ਨਾਰਮਲ ਗੱਡੀਆਂ ਲੈ ਕੇ ਆਏ ਹੋਏ ਨੇ, ਗਿਣਤੀ ਦੇ ਸਿਰਫ 4 ਕਲੱਬ ਨੇ ਜਿਹੜੇ ਇਸ ਵਕਤ ਓਪਨ ਹੋਏ ਨੇ, 4 ਤੋਂ ਜ਼ਿਆਦਾ ਕਲੱਬ ਨਹੀਂ ਹੈ। ਪਰ ਜੇ ਕਲੱਬਾਂ ਦੀ ਵੀ ਇਸ ਕਰਕੇ ਅਸੀਂ ਇੰਡੋਸ ਟੀਵੀ ਦੀ ਟੀਮ ਇੱਥੇ ਪਹੁੰਚੀ ਹੈ, ਕਲੱਬਾਂ ਦੀ ਵੀ ਜੇ ਗੱਲ ਦੱਸ ਰਹੀ ਹੈ, ਬਿਕੋਜ਼ ਮਤਲਬ ਕਿ ਸਿਟੀ ਦਾ ਅਸੀਂ ਹਾਲ ਦੱਸ ਰਹੇ ਹਾਂ, ਲੋਕਾਂ ਦਾ ਹਾਲ ਦੱਸ ਰਹੇ ਹਾਂ, ਯੰਗਸਟਰ ਦਾ ਹਾਲ ਦੱਸ ਰਹੇ ਹਾਂ, ਕਿਉਂਕਿ ਯੰਗਸਟਰਸ ਇਹ ਨਹੀਂ ਹੈ ਕਿ ਵੀ ਮਤਲਬ ਸਾਈਕਲੋਨ ਆ ਚੁੱਕਿਆ ਹੈ ਤੇ ਵੀ ਉਹ ਘਰਾਂ ਦੇ ਵਿੱਚ ਬੈਠ ਰਹੇ ਨੇ। ਯੰਗਸਟਰਸ ਇੰਤਜ਼ਾਰ ਕਰ ਰਹੇ ਨੇ ਕਿ ਥੋੜਾ ਬਹੁਤ ਵੀ ਮੀਂਹ ਘਟੇ ਤੇ ਉਹ ਇੱਥੇ ਜਾਣ। ਔਰ ਯੰਗਸਟਰਸ ਦਾ ਜੇ ਅਸੀਂ ਹਾਲ ਦੇਖੀਏ, ਹੋਰ ਵੀ ਜਿਹੜੀਆਂ ਸਟੇਟਸ ਨੇ ਜਾਂ ਕਹਿ ਦਿਓ ਬ੍ਰਿਸਬੇਨ ਤੋਂ ਇਲਾਵਾ ਹੋਰ ਵੀ ਜਿੰਨੀਆਂ ਸਿਟੀਜ਼ ਨੇ ਉਹਨਾਂ ਦੇ ਵਿੱਚ ਇਸੇ ਤਰੀਕੇ ਦਾ ਹੀ ਹਾਲ ਹੈ। ਹੁਣ ਅੱਜ ਤੁਸੀਂ ਮੇਰੇ ਸਾਹਮਣੇ ਦਾ ਵਿਕਮ ਜਿਹੜਾ ਕਲੱਬ ਹੈ ਬਹੁਤ ਜ਼ਿਆਦਾ ਫੇਮਸ ਕਲੱਬ ਹੈ। ਇਹਦੇ ਉੱਤੇ ਬਹੁਤ ਸਾਰੇ ਡਰਿੰਕਿੰਗ ਜਾਂ ਡੇਟਿੰਗ ਜਾਂ ਇਹੋ ਜਿਹੀਆਂ ਚੀਜ਼ਾਂ ਬਹੁਤ ਜ਼ਿਆਦਾ ਹੁੰਦੀਆਂ ਨੇ, ਪਰ ਫਿਲਹਾਲ ਦੀ ਘੜੀ ਦਾ ਵਿਕਮ ਕਲੱਬ ਵੀ ਬਿਲਕੁਲ ਕਲੋਜ਼ ਹੈ। ਵਿਕਮ ਕਲੱਬ ਦੇ ਵਿੱਚ ਵੀ ਕੁਝ ਜ਼ਿਆਦਾ ਰਸ਼ ਨਜ਼ਰ ਨਹੀਂ ਆ ਰਿਹਾ ਹੈ, ਸਿਕਿਉਰਿਟੀ ਸਟਾਫ ਸਭ ਕੁਝ ਹੈ, ਪਰ ਕਲੱਬ ਦੇ ਵਿੱਚ ਕੁਝ ਨਜ਼ਰ ਨਹੀਂ ਆ ਰਿਹਾ। ਮੈਂ ਇਸ ਵਕਤ ਸਿਟੀ ਦੇ ਇੱਕ ਏਰੀਆ ਦੇ ਵਿੱਚ ਖੜਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸੈਂਡ ਬੈਗ ਆਲਰੇਡੀ ਸਾਰੀਆਂ ਦੁਕਾਨਾਂ ਦੇ ਅੱਗੇ ਔਰ ਆਸ-ਪਾਸ ਜਿੰਨੀਆਂ ਸ਼ਾਪਸ ਨੇ ਉਹਨਾਂ ਦੇ ਅੱਗੇ ਲਗਾ ਦਿੱਤੇ ਗਏ ਨੇ। ਪਰ ਜਿਸ ਤਰ੍ਹਾਂ ਦੇ ਸੈਂਡ ਬੈਗਸ ਲਗਾਏ ਗਏ ਸੀਗੇ ਜਾਂ ਜਿਸ ਤਰੀਕੇ ਦੀ ਐਲਫਰਡ ਸਾਈਕਲੋਨ ਦੀ ਤਿਆਰੀ ਕੀਤੀ ਗਈ ਸੀਗੀ ਉਸ ਤਰੀਕੇ ਨਾਲ ਐਲਫਰਡ ਸਾਈਕਲੋਨ ਨਹੀਂ ਆਇਆ। ਰਾਤ ਦੇ ਅਸੀਂ ਇਸ ਤਰੀਕੇ ਮਤਲਬ ਕਿ ਸ਼ਨੀਵਾਰ ਦੀ ਰਾਤ ਨੂੰ ਅਸੀਂ ਇਸ ਵਕਤ ਸਿਟੀ ਦੇ ਵਿੱਚ ਖੜੇ ਹਾਂ, ਪਰ ਬ੍ਰਿਸਬੇਨ ਸਿਟੀ ਦੇ ਵਿੱਚ ਜਿਸ ਤਰੀਕੇ ਨਾਲ ਤਿਆਰੀ ਕੀਤੀ ਗਈ ਹੈ, ਲੋਕਾਂ ਨੇ ਆਪਣੇ ਆਫਿਸ ਦਾ ਸਮਾਨ ਸਭ ਕੁਝ ਸ਼ਿਫਟ ਕਰ ਦਿੱਤਾ ਗਿਆ ਕਿ ਸ਼ਾਇਦ ਬਾੜ ਆਵੇਗੀ, ਬਹੁਤ ਜ਼ਿਆਦਾ ਮੀਂਹ ਆਵੇਗਾ, ਉਹ ਇਦਾਂ ਦਾ ਇਸ ਵਕਤ ਫਿਲਹਾਲ ਕੁਝ ਨਹੀਂ ਹੋਇਆ। ਬਹੁਤ ਜਗ੍ਹਾ ਦੇ ਉੱਤੇ ਸਾਈਕਲੋਨ ਦੀ ਤਿਆਰੀ ਕੀਤੀ ਗਈ ਸੀਗੀ। ਹੁਣ ਮੇਰੇ ਪੈਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ, ਇਹ ਜੇ ਅਸੀਂ ਇਸ ਸਾਈਡ ਦੇ ਵੀ ਜਾਈਏ, ਇੱਧਰਲੀ ਸਾਈਡ ਵੀ ਪ੍ਰੋਪਰ ਤੁਹਾਨੂੰ ਸੈਂਡ ਬੈਗ ਦਿਖਣਗੇ। ਤਾਂ ਸੈਂਡ ਬੈਗ ਹਰ ਇੱਕ ਜਗ੍ਹਾ ਲੱਗੇ ਹੋਏ ਨੇ ਤੇ ਇਹ ਆਫਿਸਿਸ ਦੇ ਵਿੱਚ ਲਗਾਏ ਗਏ ਨੇ, ਰੈਸਟੋਰੈਂਟਸ ਦੇ ਵਿੱਚ ਲਗਾਏ ਗਏ ਨੇ। ਕੁਝ ਵੀ ਫਿਲਹਾਲ ਦੀ ਘੜੀ ਓਪਨ ਨਹੀਂ ਸੀ, ਪਰ ਹੁਣ ਫਿਲਹਾਲ ਸਾਈਕਲੋਨ ਦੇ ਨਿਕਲ ਜਾਣ ਤੋਂ ਬਾਅਦ ਹਵਾਵਾਂ ਤੇਜ਼ ਨੇ, ਮੀਂਹ ਬਹੁਤ ਜ਼ਿਆਦਾ ਤੇਜ਼ ਹੈ। ਪਰ ਫਿਲਹਾਲ ਦੀ ਘੜੀ ਜਿਸ ਤਰੀਕੇ ਨਾਲ ਸਾਈਕਲੋਨ ਦੇ ਵਿੱਚ ਮੰਨਿਆ ਜਾ ਰਿਹਾ ਸੀਗਾ ਕਿ ਘਰ ਉੱਡ ਜਾਣਗੇ, ਸ਼ਾਇਦ ਇੱਦਾਂ ਹੋ ਸਕਦਾ ਆ, ਤੁਸੀਂ ਆਪਣੇ ਘਰ ਨੂੰ ਇੱਦਾਂ ਬਚਾ ਕੇ ਰੱਖੋ, ਇੱਦਾਂ ਦਾ ਕੁਝ ਨਹੀਂ ਹੈ। ਹੁਣ ਸਭ ਕੁਝ ਸਿਚੁਏਸ਼ਨਸ ਜਿੰਨੀਆਂ ਵੀ ਘਰ ਨੇ, ਜਿੰਨੇ ਹਾਲਾਤ ਨੇ ਬਹੁਤ ਜ਼ਿਆਦਾ ਨੋਰਮਲ ਤਰੀਕੇ ਨਾਲ ਹੋ ਚੁੱਕੇ ਨੇ। ਮੀਂਹ ਤੇਜ਼ ਪੈ ਰਿਹਾ, ਪਰ ਫਿਲਹਾਲ ਦੇਖਿਆ ਜਾਵੇ ਕਿ ਜਿਹੜਾ ਆਸਟ੍ਰੇਲੀਅਨ ਯੰਗਸਟਰਸ ਨੇ ਉਹ ਬਿਲਕੁਲ ਵੀ ਕਿਸੇ ਵੀ ਹਾਲਾਤਾਂ ਦੇ ਵਿੱਚ ਆਪਣੇ ਇੰਜੋਇਮੈਂਟ ਨੂੰ ਜਾਂ ਕਹਿ ਦਿਓ ਜਾਂ ਉਹਨਾਂ ਹਾਲਾਤਾਂ ਨੂੰ ਬਿਲਕੁਲ ਵੀ ਕੁਝ ਨਹੀਂ ਮੰਨ ਰਹੇ ਆ। ਉਹ ਪ੍ਰੋਪਰ ਉਸੇ ਤਰੀਕੇ ਨਾਲ ਆਪਣੀ ਨਾਈਟ ਲਾਈਫ ਇੰਜੋਏ ਕਰਨ ਲਈ ਫੋਰਟੀਟਿਊਡ ਵੈਲੀ ਦੇ ਵਿੱਚ ਪਹੁੰਚੇ ਹੋਏ ਆ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਕ ਵਾਰ ਸਟੋਰੀ ਬ੍ਰਿਜ ਜਿਹੜਾ ਕਿ ਬਹੁਤ ਜ਼ਿਆਦਾ ਮੰਨਿਆ ਜਾ ਰਿਹਾ ਸੀਗਾ ਕਿ ਉਸ ਨੂੰ ਕਲੋਜ਼ ਕੀਤਾ ਜਾਏਗਾ, ਕਿ ਉਸ ਵਕਤ ਜਦੋਂ ਬਹੁਤ ਜ਼ਿਆਦਾ ਤੂਫਾਨ ਆਏਗਾ ਕਿ ਉਸ ਨੂੰ ਬੰਦ ਕਰਕੇ ਰੱਖਿਆ ਜਾਏਗਾ, ਤਾਂ ਆਪਾਂ ਹੁਣ ਇਸ ਵਕਤ ਸਟੋਰੀ ਬ੍ਰਿਜ ਦੇ ਹਾਲਾਤ ਦਿਖਾਉਣ ਲਈ ਤੁਹਾਨੂੰ ਉੱਥੇ ਪਹੁੰਚਦੇ ਹਾਂ, ਦੇਖਦੇ ਹਾਂ ਕਿ ਸਟੋਰੀ ਬ੍ਰਿਜ ਦੇ ਹਾਲਾਤ ਕੀ ਨੇ। ਧੰਨਵਾਦ।
ਇਸ ਵਕਤ ਆਪਾਂ ਖੜੇ ਆ ਬਿਲਕੁਲ ਹੀ ਸਟੋਰੀ ਬ੍ਰਿਜ ਦੇ ਸਾਹਮਣੇ ਤੇ ਮੀਂਹ ਵੀ ਇੱਥੇ ਬਹੁਤ ਪੈ ਰਿਹਾ, ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਹੈ। ਮੀਂਹ ਦੀ ਵੀ ਕੋਈ ਕਮੀ ਨਹੀਂ ਹੈ। ਬ੍ਰਿਸਬੇਨ ਦੇ ਤੁਹਾਨੂੰ ਹਰ ਇੱਕ ਕੋਨੇ ਦੇ ਵਿੱਚ ਦੱਸਿਆ ਗਿਆ ਕਿ ਮੀਂਹ ਕਿਸ ਤਰੀਕੇ ਨਾਲ ਪੈ ਰਿਹਾ। ਐਲਫਰਡ ਸਾਈਕਲੋਨ ਦਾ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਸੀਗਾ ਕਿ ਬਹੁਤ ਜ਼ਿਆਦਾ ਮੀਂਹ ਪਵੇਗਾ, ਤੂਫਾਨ ਹੋਵੇਗਾ, ਉਸ ਤਰੀਕੇ ਦਾ ਇੱਥੇ ਕੁਝ ਵੀ ਨਜ਼ਰ ਨਹੀਂ ਆ ਰਿਹਾ। ਨਾਰਮਲ ਮੀਂਹ ਹੈ। ਇੰਨਾ ਕੁ ਮੀਂਹ ਦਾ ਮੈਨੂੰ ਲੱਗਦਾ ਕਿ ਬ੍ਰਿਸਬੇਨ ਜਾਂ ਬ੍ਰਿਸਬੇਨ ਦੇ ਹੋਰ ਸਾਰੇ ਇਲਾਕੇ ਜਾਂ ਕੁਈਨਜ਼ਲੈਂਡ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇੰਨਾ ਮੀਂਹ ਤਾਂ ਨਾਰਮਲ ਹੀ ਪੈਂਦਾ ਹੈ। ਤੇ ਜੇ ਗੱਲ ਕਰੀਏ ਇਸ ਵਕਤ ਬ੍ਰਿਜ ਦੇ ਆਸ-ਪਾਸ ਜਿਹੜੇ ਰੈਸਟੋਰੈਂਟਸ ਵਗੈਰਾ ਨੇ ਉਹ ਵੀ ਇਸ ਵਕਤ ਕਲੋਜ਼ ਹੈਗੇ ਨੇ, ਕਿਉਂਕਿ ਮੀਂਹ ਦੇ ਵਿੱਚ ਇਹ ਦੱਸਿਆ ਜਾ ਰਿਹਾ ਸੀਗਾ ਕਿ ਮੀਂਹ ਦੇ ਨਾਲ ਸ਼ਾਇਦ ਬ੍ਰਿਸਬੇਨ ਜਿਹੜੀ ਰਿਵਰ ਹੈ ਉਹਦਾ ਲੈਵਲ ਥੋੜਾ ਜਿਹਾ ਅੱਪ ਜਾ ਸਕਦਾ ਹੈ। ਪਰ ਫਿਲਹਾਲ ਦੀ ਘੜੀ ਤੁਸੀਂ ਇਸ ਨੂੰ ਇੰਜੋਏ ਕਰ ਸਕਦੇ ਹੋ। ਮੇਰੇ ਪਿੱਛੇ ਜਿਹੜਾ ਵੈਦਰ ਹੈ ਜਿਹੜਾ ਕਿ ਬ੍ਰਿਸਬੇਨ ਬ੍ਰਿਜ ਦਾ ਹੈ, ਤੇ ਬ੍ਰਿਸਬੇਨ ਬ੍ਰਿਜ ਦੇ ਉੱਤੇ ਜਿਹੜੀ ਸੈਰ ਕਰਨ ਦੀ ਲੋਕਾਂ ਦੀ ਜਿਹੜੀ ਨਾਰਮਲ ਰੂਟੀਨ ਸੀ ਉਸ ਨੂੰ ਤੁਸੀਂ ਬੰਦ ਨਹੀਂ ਕੀਤਾ ਆ, ਉਹਨੂੰ ਪ੍ਰੋਪਰ ਚਲਾਇਆ ਹੋਇਆ ਆ। ਲੋਕ ਇੱਥੇ ਆ ਰਹੇ ਆ ਰਿਵਰ ਦੇ ਉੱਤੇ, ਮੀਂਹ ਦੇ ਵਿੱਚ ਵੀ ਲੋਕ ਆਪਣੇ ਜਿਹੜੀ ਡੇਲੀ ਰੂਟੀਨ ਹੈ ਉਸ ਨੂੰ ਫੋਲੋ ਕਰ ਰਹੇ ਨੇ। ਤਾਂ ਮੈਂ ਇਹ ਕਹੂੰਗਾ ਕਿ ਬ੍ਰਿਸਬੇਨ ਦੇ ਵਿੱਚ ਜਿਹੜਾ ਐਲਫਰਡ ਸਾਈਕਲੋਨ ਦੀ ਜਿੰਨੀ ਗੱਲ ਬੋਲੀ ਜਾ ਰਹੀ ਸੀਗੀ ਕਿ ਵੀ ਬਹੁਤ ਜ਼ਿਆਦਾ ਨੁਕਸਾਨ ਕਰੇਗਾ, ਨਾ ਤੇ ਉਸਨੇ ਨੁਕਸਾਨ ਕੀਤਾ, ਨਾ ਹੀ ਕਿਸੇ ਦੀ ਨਾਰਮਲ ਲਾਈਫ ਨੂੰ ਇੰਨਾ ਡਿਸਟਰਬ ਕੀਤਾ। ਇਸ ਵਕਤ ਜੋ ਵੀ ਬ੍ਰਿਸਬੇਨ ਬ੍ਰਿਜ ਦੇ ਆਸ-ਪਾਸ ਜਿੰਨੇ ਲੋਕ ਰਹਿ ਰਹੇ ਆ ਉਹ ਵੀ ਆਪਣੀ ਨਾਰਮਲ ਲਾਈਫ ਜੀ ਰਹੇ ਨੇ। ਤੇ ਬ੍ਰਿਸਬੇਨ ਬ੍ਰਿਜ ਦੇ ਇਲਾਵਾ ਵੀ ਜੇ ਸਿਟੀ ਦੇ ਵਿੱਚ ਕਿਸੇ ਵੀ ਖੁੰਝੇ ਦੇ ਵਿੱਚ ਅਸੀਂ ਜਾ ਰਹੇ ਹਾਂ, ਹਰ ਇੱਕ ਜਗ੍ਹਾ ਨਾਰਮਲ ਤਰੀਕੇ ਨਾਲ ਹੀ ਆਪਣੀ ਜ਼ਿੰਦਗੀ ਨੂੰ ਜੀਆ ਜਾ ਰਿਹਾ ਹੈ, ਕੁਝ ਵੀ ਬਦਲਾਵ ਨਹੀਂ ਆਇਆ। ਇੰਡੋਜ਼ ਟੀਵੀ ਦੀ ਟੀਮ ਤੁਹਾਨੂੰ ਅਲੱਗ-ਅਲੱਗ ਜਗ੍ਹਾ ਤੋਂ ਅਲਰਟ ਕਰਦੀ ਰਹੇਗੀ। ਇਸ ਵਕਤ ਐਲਫਰਡ ਸਾਈਕਲੋਨ ਦੇ ਇੰਨੇ ਪ੍ਰਭਾਵ ਨਜ਼ਰ ਨਹੀਂ ਆ ਰਹੇ ਹੈ ਜਿੰਨੇ ਨਾਰਮਲ ਸਭ ਚੈਨਲ ਦੇ ਉੱਤੇ ਜਾਂ ਮੀਡੀਆ ਦੇ ਵਿੱਚ ਜਾਂ ਨਿਊਜ਼ਪੇਪਰਸ ਦੇ ਵਿੱਚ ਦੱਸੇ ਜਾ ਰਹੇ ਸੀਗੇ। ਤਾਂ ਐਲਫਰਡ ਸਾਈਕਲੋਨ ਇਸ ਵਕਤ ਸਿਰਫ ਹਵਾਵਾਂ ਤੇ ਹਲਕੇ ਮੋਟੀ ਬਾਛੜ ਹੀ ਕਹਿ ਸਕਦੇ ਪੰਜਾਬੀ ਦੇ ਵਿੱਚ ਕਿ ਉਹੀ ਪਾ ਰਿਹਾ, ਇਸ ਤੋਂ ਇਲਾਵਾ ਕੁਝ ਨਹੀਂ ਹੈ। ਮਿਲਦੇ ਆ ਤੁਹਾਨੂੰ ਅਗਲੀ ਰਿਪੋਰਟ ਦੇ ਨਾਲ, ਤਦ ਤੱਕ ਲਈ ਧੰਨਵਾਦ।